सत श्री अकाल जी। पंजाबी प्रचार वालों मैं थोड़ी होस्ट अलीना ते इस वक्त असी बड़े असी कलरफुल अपने गैस्ट के नाल खड़े हाँ। मैडम थोड़ा बहुत बहुत स्वागत है, तो तुहानू बहुत बहुत बधाइयां अज दे। अच्छा मैम थोड़ा पहले मैनू अपना नाम दसोगे तुसी? मेरा नाम सुरिंदर कौर जौल। मैम थोड़ा नाम? जसवीर कौर गिल। जसवीर कौर गिल। अच्छा मैम तुसी मैनू दसो तुसी कित्थों आए हो? ਅਸੀਂ ਅਮਰੀਕਾ ਤੋਂ अमेरिका कैलिफोर्निया अच्छा तो तुसी दोनों ही फ्रेंड्स हो? हाँ जी। फ्रेंड्स हो गए, ठीक है मैम। बहुत प्यारे लग रहे हो तुसी दोनों। तुसी मैनू दसो तुहाडी जर्नी पाकिस्तान च आउण तो बाद कैसी जा रही है? ਅਸੀਂ ਬਹੁਤ ਵਧੀਆ ਫੀਲ ਕਰਦੇ ਹਾਂ। ਅਸੀਂ ਫਸਟ ਟਾਈਮ ਆਏ ਹਾਂ। अच्छा ਅਸੀਂ ਲੱਕੀ ਬਹੁਤ ਲੱਕੀ ਮੰਨਦੇ ਹਾਂ ਆਪਣੇ ਆਪ ਨੂੰ। ਬਾਬਾ ਜੀ ਦਾ ਬਲੈਸਡ ਹੈ ਕਿ ਅਸੀਂ ਇੱਥੇ ਬਿਲਕੁਲ। ਦਰਸ਼ਨ ਕੀਤੇ। ਹਾਂਜੀ। ਇੱਥੇ ਆਏ ਆਪਣੀ ਲਾਈਫ ਦੇ ਵਿੱਚ ਹਨਾ। ਬਿਲਕੁਲ ਹਾਂਜੀ। एक ब्लैसिंग किसी किसी ਨੂੰ ਮਿਲਦੀ ਆ ਕਿਉਂਕਿ ਕਰਮਾਂ ਵਾਲੇ ਨੂੰ ਬਲੇਸਿੰਗ ਮਿਲਦੀ ਬਿਲਕੁਲ ਜਿੱਦਾਂ ਸਾਡੇ ਬਾਰਡਰ ਡਿਫਾਈਨ ਹੋ ਗਏ ਆ, ਜਿੱਦਾਂ ਹਾਂਜੀ। ਸੱਚ ਦੂਰੀਆਂ ਆ ਗਈਆਂ ਵਾ, ਦੂਰੀਆਂ ਆ ਗਈਆਂ। ਉਹਨਾਂ ਦੀ ਵਿਆਹ ਤੋਂ ਕੁਝ ਲੋਕ ਆਉਂਦੇ ਕੁਝ ਨਹੀਂ ਆ ਪਾਉਂਦੇ, ਲੇਕਿਨ ਜਿਹੜੇ ਨਹੀਂ ਆ ਪਾਉਂਦੇ ਉਹਨਾਂ ਦੀ ਹਸਰਤ ਹੁੰਦੀ ਹੈ, ਲੇਕਿਨ ਮਤਲਬ ਬਸ ਇਹ ਪ੍ਰਮਾਤਮਾ ਦੀ ਕਿਰਪਾ ਵਾ ਜਿਹੜੇ ਆਏ ਜਾਂਦੇ ਅਸੀਂ ਆ। ਆਪਣੇ ਆਪ ਨੂੰ ਬਹੁਤ ਲੱਕੀ ਸਮਝਦੇ ਹਾਂ ਕਿ ਅਸੀਂ ਇੱਥੇ ਆਏ, ਦਰਸ਼ਨ ਕੀਤੇ, ਬਾਬਾ ਜੀ ਦਾ ਬਰਥਡੇ ਸੈਲੀਬ੍ਰੇਟ ਕੀਤਾ ਜੀ ਤੇ ਬਾਬਾ ਜੀ ਸਾਡੇ ਤੇ ਮੇਰਾ ਪ੍ਰਾਰਥ ਰੱਖਣ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਸਾਡੇ ਵੱਲੋਂ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਮੈਡਮ। ਹਾਂਜੀ ਸਾਰਿਆਂ ਨੂੰ ਖੁਸ਼ੀਆਂ ਦਿੰਦੇ ਆ ਜੀ ਤੇ ਹੋਰ ਸਾਨੂੰ ਇੱਥੇ ਬਹੁਤ ਵਧੀਆ ਟ੍ਰੀਟਮੈਂਟ ਮਿਲਿਆ ਪਾਕਿਸਤਾਨ ਸਹੀ। ਚ। ਇੰਨੀ ਖੁਸ਼ੀ ਮਿਲੀ ਆ ਨਾ ਆ ਕੇ, ਜਿੱਦਾਂ ਅਸੀਂ ਸੋਚਦੇ ਸੀ ਪਹਿਲਾਂ ਡਰੇ ਹੋਏ ਸੀਗੇ, ਅੱਛਾ। ਪਰ ਉਹਦੇ ਨਾਲੋਂ ਵੱਧ ਸਾਨੂੰ ਪਿਆਰ ਮਿਲਿਆ। ਅੱਛਾ ਡਰੇ ਤੁਸੀਂ ਕਾਹਤੋਂ ਸੀ? ਜ਼ਰਾ ਇੱਥੇ ਤਾਂ ਰੋਸ਼ਨੀ ਪਾਓ। ਫਸਟ ਟਾਈਮ ਆ ਰਹੇ ਸੀ, ਅੱਛਾ। ਜਿੱਦਾਂ ਅਸੀਂ ਨਿਊਜ਼ ਵਗੈਰਾ ਸੁਣਦੇ ਸੀ ਨਾ, ਜੀ, ਡਰ ਜੀ। ਲੱਗਦਾ ਸੀ ਪਤਾ ਨਹੀਂ ਕਿੱਦਾਂ ਹੋਊਗਾ, ਕਿੱਦਾਂ ਟ੍ਰੀਟਮੈਂਟ ਕਰਨਗੇ ਹਨਾ। ਜੀ ਤੇ ਪਰ ਜਿੱਦਾਂ ਅਸੀਂ ਟਰੈਵਲ ਕੀਤਾ, ਅਸੀਂ ਬਹੁਤ ਜ਼ਿਆਦਾ ਬਹੁਤ ਪਿਆਰੇ ਆ, ਸਾਨੂੰ ਬਹੁਤ ਰਿਸਪੈਕਟ ਦਿੱਤੀ। ਅਸੀਂ ਕੱਲ ਵੀ ਆਏ ਸੀ ਕਰਤਾਰਪੁਰ ਸਾਹਿਬ, ਉੱਥੇ ਵੀ ਸਾਨੂੰ ਬਹੁਤ ਪਿਆਰ ਮਿਲਿਆ। ਅੱਜ ਅਸੀਂ ਇੱਥੇ ਆਏ ਆ ਤੇ ਬਾਬਾ ਜੀ ਸਾਰੀਆਂ ਹਾਜ਼ਰੀਆਂ ਲਾਉਣ ਜੀ ਤੇ ਇੱਥੇ ਵੀ ਬਹੁਤ ਸੰਗਤ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਆ ਤੇ ਸਾਨੂੰ ਬਹੁਤ ਬਹੁਤ ਤੁਹਾਨੂੰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ। ਥੈਂਕ ਯੂ ਸੋ ਮਚ। ਅੱਛਾ ਮੈਮ ਤੁਸੀਂ ਮੈਨੂੰ ਦੱਸੋ, ਤੁਹਾਨੂੰ ਆਏ ਹੋਏ ਥੋੜੇ ਦਿਨ ਗੁਜ਼ਰ ਗਏ, ਤੁਸੀਂ ਵਿਜ਼ਿਟ ਕੀਤਾ ਡਿਫਰੈਂਟ ਜਗ੍ਹਾ ਦਾ, ਸਟੇ ਵੀ ਕਰ ਲਿਆ ਵਾ, ਖਾਣੇ ਵੀ ਖਾਦੇ ਹੋਣੇ ਆ। ਹੁਣ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਪਾਕਿਸਤਾਨ 'ਚ ਜਾਂ ਇੰਡੀਆ ਇੱਧਰ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਵਿੱਚ ਕੁਝ ਡਿਫਰੈਂਸ ਦੇਖਿਆ ਹੋਵੇ, ਜਾਂ ਕੁਝ ਚੀਜ਼ਾਂ ਹੋਣ ਜਿਹੜੀਆਂ ਤੁਸੀਂ ਕੁਝ ਸੋਚਿਆ ਸੀ ਉਸ ਤੋਂ ਡਿਫਰੈਂਟ ਲੱਗੀਆਂ, ਉਹਨਾਂ ਚੀਜ਼ਾਂ 'ਤੇ ਥੋੜੀ ਜਿਹੀ ਰੋਸ਼ਨੀ ਪਾਓ। ਹਾਂਜੀ ਸਾਨੂੰ ਡਿਫਰੈਂਟ ਇਹ ਲੱਗਿਆ ਕਿ ਸਾਰੇ ਲੋਕ ਆਪਣੇ ਆ। ਪਹਿਲਾਂ ਸੋਚਦੇ ਸੀ ਪੰਜਾਬੀ ਬੋਲਦੇ ਨਹੀਂ, ਅੱਛਾ ਪਰ ਜਦੋਂ ਅਸੀਂ ਗੱਲ ਕਰਦੇ ਆ ਸਾਰੇ ਲੋਕ ਪੰਜਾਬੀ ਪੰਜਾਬੀ ਸਾਨੂੰ ਇੰਨਾ ਬੋਲਦੇ ਆ। ਵਧੀਆ ਲੱਗਦਾ ਪਿਆ। ਹਾਂਜੀ ਹਾਂਜੀ ਕਿਉਂਕਿ ਮੈਮ ਹੌਲੀ ਹੌਲੀ ਇਦਾਂ ਹੋਣ ਡਿਆ ਕਿ ਪੰਜਾਬੀ ਜਿਹੜੀ ਆ ਨਾ ਉਹ ਸਾਡੇ ਕਲਚਰ ਚੋਂ ਨਿਕਲਣ ਡਈ ਆ। ਠੀਕ ਆ ਬਿਲਕੁਲ। ਇਹ ਸਿਰਫ ਇੱਧਰ ਨਹੀਂ ਹੈ, ਇਹ ਚੜ੍ਹਦੇ ਪੰਜਾਬ 'ਚ ਵੀ ਇਦਾਂ ਵਾ, ਲੋਕ ਹਿੰਦੀ ਨਾਲ ਰਿਪਲੇਸ ਕਰ ਰਹੇ, ਇੱਥੇ ਉਰਦੂ ਨਾਲ ਕਰ ਰਹੇ ਆ। ਤੇ ਤੁਹਾਨੂੰ ਕੀ ਲੱਗਦਾ ਕਿ ਸਾਨੂੰ ਆਪਣੀ ਮਾਂ ਬੋਲੀ ਦੇ ਨਾਲ ਕਿੰਨਾ ਕਨੈਕਟ ਰਹਿਣਾ ਚਾਹੀਦਾ? ਮੈਂ ਤਾਂ ਕਹਿੰਦੀ ਬਹੁਤ ਸਿਖਾਓ ਬੱਚਿਆਂ ਨੂੰ। ਮੈਂ ਆਪਣੀਆਂ ਮੇਰੀਆਂ 2 ਬੇਟੀਆਂ, ਉਹਨਾਂ ਨੂੰ ਕੀਰਤਨ ਵੀ ਸਿਖਾਇਆ। 8 ਸਾਲ ਪੰਜਾਬੀ ਲੈਂਗੁਏਜ ਵੀ ਆਉਂਦੀ ਆ। ਅੱਜ ਕੱਲ੍ਹ ਉਹ ਯੂਨੀਵਰਸਿਟੀ 'ਚ ਪੜ੍ਹਦੀਆਂ ਨੇ, ਅੱਛਾ ਡਾਕਟਰੀ ਕਰ ਰਹੀਆਂ। ਅੱਛਾ ਉਹਨਾਂ ਨੂੰ ਕੀਰਤਨ ਵੀ ਆਉਂਦਾ, ਪਾਠ ਵੀ, ਮੂੰਹ ਜ਼ਬਾਨੀ ਆਉਂਦਾ, ਸਿਖਾਇਆ ਸਾਰਾ ਕੁਝ ਸਿਖਾਇਆ ਹੋਇਆ। ਹਾਂਜੀ ਸਾਰਾ ਕੁਝ ਬਿਲਕੁਲ। ਸਿਖਾਇਆ। ਬੱਚਿਆਂ ਨੂੰ ਪੰਜਾਬੀ ਬਹੁਤ ਸੋਹਣੀ ਆਉਂਦੀ। ਮੈਨੂੰ ਲੱਗਦਾ ਪੰਜਾਬੀ ਮਾਵਾਂ ਨਾ ਕੁਛ ਮਤਲਬ ਉਹ ਮੁਹਾਵਰੇ ਬੋਲਣਾ ਹਰ ਚੀਜ਼ ਆਪਣੀਆਂ 'ਚ ਨਾਲ ਰੱਖਦੀਆਂ। ਤੁਸੀਂ ਮੈਨੂੰ ਦੱਸੋ ਜਿਹੜੇ ਤੁਹਾਡੀਆਂ ਅੰਮੀਆਂ ਨੇ ਤੁਹਾਨੂੰ ਸਿਖਾਏ ਹੋਣ ਕੁਛ ਇਦਾਂ ਦਾ ਜਿਹੜਾ ਮਤਲਬ ਲੱਗਦੇ ਵੀ ਹੋਣ, ਬੰਦੇ ਨੂੰ ਫੀਲ ਵੀ ਹੁੰਦੇ ਹੋਣ। ਹੁਣ ਇਸ ਟਾਈਮ ਤਾਂ ਨਹੀਂ ਯਾਦ ਆ ਰਿਹਾ ਕੁਛ, ਪਰ ਸਾਨੂੰ ਤਾਂ ਇਹ ਦੱਸਿਆ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਓ, ਅਟੈਚਮੈਂਟ ਰਹੋ, ਆਪਣੀ ਗੁਰਬਾਣੀ ਜਿੰਨਾ ਵੀ ਤੁਸੀਂ ਪੜ੍ਹ ਸਕਦੇ ਆ ਜੀ ਉਹਨਾਂ ਗੁਰਬਾਣੀ ਨੂੰ ਬੱਚਿਆਂ ਨੂੰ ਸਿਖਾਓ। ਕਿਉਂਕਿ ਇਹ ਸਾਡੀਆਂ ਜਿਹੜੀਆਂ ਟੀਚਿੰਗਸ ਆ ਸਾਡੀ ਅਗਲੀ ਜਨਰੇਸ਼ਨ ਤੱਕ ਜਾਊਂਗੀਆਂ ਤੇ ਇਹ ਵਾਪਸ ਰਹੂਗਾ, ਜੁੜੇ ਰਵਾਂਗੇ ਅਸੀਂ। ਹਾਂਜੀ ਸਹੀ। ਤੇ ਜਿੰਨਾ ਆਪਾਂ ਗੁਰਬਾਣੀ ਦਾ ਪ੍ਰਚਾਰ ਕਰ ਸਕਦੇ ਆ, ਆਪਣੀ ਸਿੱਖੀ ਉਨੀ ਪ੍ਰਫੁੱਲਤ ਹੋ ਸਕਦੀ ਹੈ। ਬਿਲਕੁਲ। ਕੋਸ਼ਿਸ਼ ਕਰੋ ਸਾਰੇ ਜਾਣੇ ਵੱਧ ਤੋਂ ਵੱਧ ਘਰ 'ਚ ਪੰਜਾਬੀ ਬੋਲੀਏ, ਸਹੀ। ਬੱਚਿਆਂ ਨੂੰ ਪੰਜਾਬੀ ਸਿਖਾਈਏ ਆਪਾਂ ਹਨਾ। ਹਾਂਜੀ। ਤੇ ਬੱਚੇ ਵੀ ਫਿਰ ਤਾਂ ਹੀ ਆਪਣੀ ਜਨਰੇਸ਼ਨ ਅੱਗੇ ਵਧੂਗੀ, ਆਪਣਾ ਕਲਚਰ ਤਾਂ ਹੀ ਵਧੂਗਾ ਅੱਗੇ ਵੀ। ਕਲਚਰ ਜ਼ਿੰਦਾ ਰਹੂਗਾ। ਯਾਰ ਕਲਚਰ ਜ਼ਿੰਦਾ ਰਹੂਗਾ। ਬਿਲਕੁਲ। ਥੈਂਕ ਯੂ ਸੋ ਮਚ ਮੈਮ, ਬਹੁਤ ਅੱਛਾ ਲੱਗਾ ਤੁਹਾਨੂੰ ਮਿਲ ਕੇ। ਥੈਂਕ ਯੂ ਬਹੁਤ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।